ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀ। ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਨਵੇਂ ਸਾਲ ਦਾ ਸਾਡਾ ਪਹਿਲਾ ਸ਼ੋਅ ਹੈ ਤੇ ਸਾਰਿਆਂ ਨੂੰ ਇਸ ਨਵੇਂ ਸਾਲ ਦੀਆਂ ਬਹੁਤ ਵਧਾਈਆਂ ਦਿੰਦੇ ਹਾਂ ਤੇ ਇਹ ਵੀ ਆਸ ਕਰਦੇ ਹਾਂ ਕਿ 2014 ਦਾ ਸਾਲ ਸਾਰੇ ਲੋਕਾਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਨਿਊਜ਼ TV 84 ਤੇ ਭਾਈ ਗੁਰਬਖਸ਼ ਸਿੰਘ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਸੰਬੰਧੀ ਸਾਰੀਆਂ ਸਿੱਖ ਸੰਗਤਾਂ ਨੂੰ ਜਾਣੂ ਕਰਵਾਉਂਦੇ ਆ ਰਹੇ ਹਾਂ। ਇਸੇ ਤੇ ਚੱਲਦਿਆਂ ਅੱਜ ਵੀ ਅਸੀਂ ਜੁਝਾਰੂ ਸਿੰਘਾਂ ਦੀ ਰਿਹਾਈ ਅਤੇ ਹੋਰ ਸਿੱਖ ਮੁੱਦਿਆਂ ਬਾਰੇ ਅੱਜ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਡਾਕਟਰ ਪ੍ਰਿਤਪਾਲ ਸਿੰਘ, ਕੋਆਰਡੀਨੇਟਰ ਆਫ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ TV 84 ਦੀ ਨਿਊਜ਼ ਦੀ ਟੀਮ ਵੱਲੋਂ ਤੇ TV 84 ਦੇ ਦਰਸ਼ਕਾਂ ਵੱਲੋਂ ਤੁਹਾਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਨਵੇਂ ਸਾਲ ਦੀ। ਤੇ ਵੀਰ ਜੀ, ਅਸੀਂ ਇਹ ਵੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਕਿ ਜਿਸ ਤਰ੍ਹਾਂ ਪੂਰੀਆਂ ਸਿੱਖ ਸੰਗਤਾਂ ਤੁਹਾਨੂੰ TV 84 ਨਿਊਜ਼ ਤੇ ਹੁਣ ਵੇਖ ਰਹੀਆਂ ਨੇ, ਸੁਣ ਰਹੀਆਂ, ਤੇ ਨਵੇਂ ਸਾਲ ਦੇ ਮੌਕੇ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਸਮੁੱਚੇ ਖਾਲਸਾ ਪੰਥ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਮੈਂ ਆਪਣੇ ਵੱਲੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਡੇ ਅਦਾਰੇ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਮੇਂ-ਸਮੇਂ ਤੇ ਸਾਨੂੰ ਸੰਗਤਾਂ ਦੇ ਰੂਬਰੂ ਕਰਦੇ ਹੋ ਜੀ। ਅਤੇ ਜਿਹੜੇ ਕਰੰਟ ਸਾਡੇ ਜਿੰਨੇ ਵੀ ਇਸ਼ੂਜ਼ ਹੈਗੇ ਆ, ਤੁਸੀਂ ਹਮੇਸ਼ਾ ਪਹਿਲ ਦੇ ਤੌਰ ਤੇ ਉਹਨਾਂ ਨੂੰ ਲੈ ਕੇ ਉਹਨਾਂ ਤੇ ਜਿਹੜੇ ਤੁਹਾਡੇ ਕਾਮੈਂਟਸ ਹੁੰਦੇ ਆ ਜਾਂ ਜਿਹੜੀਆਂ ਨਿਊਜ਼ ਹੈਗੀਆਂ ਬਿਲਕੁਲ ਕਰੰਟ ਹੁੰਦੀਆਂ ਔਰ ਅਪਡੇਟ ਕਰਦੇ ਆ ਤੁਸੀਂ ਸਮੁੱਚੀਆਂ ਸੰਗਤਾਂ ਨੂੰ। ਇਸ ਗੱਲ ਵਾਸਤੇ ਵੀ ਤੁਹਾਡਾ ਬਹੁਤ ਧੰਨਵਾਦ ਹੈ। ਤੇ ਭਾਵੇਂ ਅਸੀਂ ਜਿਹੜੀ ਸਮੇਂ ਦੀ ਵੰਡ ਆ, ਦਿਨਾਂ ਦੀ ਵੰਡ ਆ, ਇਹਦੇ ਵਿੱਚ ਬਹੁਤਾ ਯਕੀਨ ਤਾਂ ਨਹੀਂ ਰੱਖਦੇ, ਪਰ ਫਿਰ ਵੀ ਜਿਸ ਕਲਚਰ ਵਿੱਚ ਜਿਸ ਜਗ੍ਹਾ ਤੇ ਅਸੀਂ ਰਹਿੰਦੇ ਹਾਂ ਜਾਂ ਸਾਡਾ ਜਿਹੜੀਆਂ ਆਲੇ ਦੁਆਲੇ ਦੀਆਂ ਚੀਜ਼ਾਂ ਹੈਗੀਆਂ ਉਹ ਸਾਨੂੰ ਪ੍ਰਭਾਵਿਤ ਜ਼ਰੂਰ ਕਰਦੀਆਂ। ਤੇ ਇੱਥੋਂ ਦੀ ਰੀਤ ਅਨੁਸਾਰ ਜਿਹੜਾ ਨਵਾਂ ਸਾਲ ਹੈ 2014, ਉਸ ਦੀ ਆਮਦ ਤੇ ਅਸੀਂ ਸਮੁੱਚੇ ਜਗਤ ਨੂੰ ਹੀ ਵਧਾਈ ਦਿੰਦੇ ਹਾਂ ਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ ਕਿ ਨਵਾਂ ਸਾਲ ਸਭ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਖਾਲਸਾ ਪੰਥ ਨੂੰ ਵੀ ਉਹ ਖੁਸ਼ੀਆਂ ਦੇਖਣੀਆਂ ਨਸੀਬ ਹੋਣ ਜਿਹੜੀਆਂ ਅਸੀਂ ਲੰਬੇ ਸਮੇਂ ਤੋਂ ਇੱਕ ਜਦੋਜਹਿਦ ਕਰ ਰਹੇ ਹਾਂ ਕਿ ਸਾਡਾ ਆਪਣਾ ਵੀ ਕੋਈ ਘਰ ਹੋਵੇ। ਤੇ ਇੱਥੇ ਮੈਂ ਨਾਲ ਹੀ ਇਹ ਦੱਸਦਾ ਜਾਵਾਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਖਾਲਸਾ ਪੰਥ ਹਰ ਵਰੇ 14 ਮਾਰਚ ਨੂੰ ਜਿਹੜਾ ਆਪਣਾ ਨਵਾਂ ਸਾਲ ਆ ਉਸ ਨੂੰ ਮਨਾਉਂਦਾ ਤੇ ਅਸੀਂ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਵਰੇ ਵੀ ਜਿਹੜਾ 14 ਮਾਰਚ ਨੂੰ ਹਮਾ ਕੇ ਗੁਰੂ ਘਰਾਂ 'ਚ ਦੀਵਾਨ ਸਜਾ ਕੇ ਨਵੇਂ ਸਾਲ ਦੀ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ਼ੁਰੂਆਤ ਕੀਤੀ ਜਾਵੇ। ਜੀ ਬਿਲਕੁਲ। ਜੀ ਤੇ ਭਾਈ ਸਾਹਿਬ ਇਹ ਵੀ ਦੱਸੋ, ਜਿਸ ਤਰ੍ਹਾਂ ਕਰੰਟ ਮੁੱਦਿਆਂ ਦੇ ਵਿੱਚ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਤੁਸੀਂ ਕਿਵੇਂ ਵੇਖਦੇ ਹੋ, ਇਸ ਬਾਰੇ ਵੀ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਗੁਰਬਖਸ਼ ਸਿੰਘ ਨੂੰ ਉਹਨਾਂ ਦੇ ਸਿਰੜ ਦੀ ਉਹਨਾਂ ਦੇ ਸਰਾਹਨਾ ਕਰਦੇ ਹੋਏ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਇੱਕ ਲੰਬਾ ਸਮਾਂ 43-44 ਦਿਨ ਉਹਨਾਂ ਨੇ ਆਪਣੇ ਵਾਸਤੇ ਨਹੀਂ, ਆਪਣੇ ਸਰੀਰ ਤੇ ਲੈ ਕੇ ਕਿਸੇ ਹੋਰ ਦੇ ਦੁੱਖ ਜਿਹੜੇ ਸੀ ਉਹਨਾਂ ਨੂੰ ਸਾਰੀ ਲੁਕਾਈ ਦੇ ਸਾਹਮਣੇ ਉਹਨਾਂ ਨੇ ਰੱਖਿਆ ਅਤੇ ਸਾਡੇ ਜਿਹੜੇ ਪੰਜ ਦੇ ਜ਼ਿੰਮੇਵਾਰ ਸਿੰਘ ਜਿਹੜੇ ਪਿਛਲੇ 18-20 ਸਾਲ ਤੋਂ ਲਗਾਤਾਰ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਸਨ, ਉਹਨਾਂ ਦੀ ਰਿਹਾਈ ਦੇ ਕੋਈ ਇਮਕਾਨ ਜਿਹੜੇ ਨਜ਼ਰ ਨਹੀਂ ਸੀ ਆਉਂਦੇ ਔਰ ਸਰਦਾਰ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਰੱਖ ਕੇ ਜਿੱਥੇ ਸਮੁੱਚੀ ਜਿਹੜੀ ਸਿੱਖ ਸੰਗਤ ਆ ਉਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਤੋਂ, ਬੰਦੀ ਸਿੰਘਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ, ਉੱਥੇ ਨਾਲ ਹੀ ਨਾਲ ਜਿਹੜੀ ਬੋਲੀਆਂ ਸਰਕਾਰਾਂ ਨੇ ਜਾਂ ਜਿਹਨਾਂ ਨੂੰ ਦਿਸਦਾ ਨਹੀਂ ਹੈਗਾ ਜਾਂ ਸੁਣਦਾ ਨਹੀਂ ਹੈਗਾ ਉਹਨਾਂ ਨੂੰ ਅੱਖਾਂ ਵੀ ਦਿੱਤੀਆਂ ਤੇ ਉਹਨਾਂ ਨੂੰ ਕੰਨ ਵੀ ਦਿੱਤੇ ਕਿ ਉਹ ਇਸ ਹਾਲਾਤ ਦੇ ਨਾਲ ਕਿਸ ਤਰ੍ਹਾਂ ਨਿਪਟਣਾ ਹੈ। ਤੇ ਅਸੀਂ ਜਿਨ੍ਹਾਂ ਵੀ ਸੱਜਣਾਂ ਨੇ, ਜਿਨ੍ਹਾਂ ਜਥੇਬੰਦੀਆਂ ਨੇ ਲਗਾਤਾਰ, ਖਾਸ ਤੌਰ ਤੇ ਮੈਂ ਜ਼ਿਕਰ ਕਰਾਂਗਾ ਭਾਈ ਹਰਪਾਲ ਸਿੰਘ ਦਾ ਜਿਹੜੇ ਕਿ ਪੇਸ਼ੇ ਵਜੋਂ ਇੱਕ ਵਕੀਲ ਵੀ ਨੇ, ਸਿੱਖ ਐਕਟਿਵਿਸਟ ਵੀ ਨੇ ਔਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਅੱਜ ਕੱਲ੍ਹ ਉਹ ਐਕਟਿੰਗ ਪ੍ਰੈਜ਼ੀਡੈਂਟ ਨੇ। ਜਿਸ ਤਰ੍ਹਾਂ ਉਹਨਾਂ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਸਤਾਰਾ ਅਮਰ ਸਿੰਘ ਚਾਲ, ਸਤਨਾਮ ਸਿੰਘ ਪੌਂਟਾ ਸਾਹਿਬ ਤੇ ਹੋਰ ਦੂਜੇ ਦੋ ਸਿੰਘਾਂ ਨੂੰ ਨਾਲ ਲੈ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਰੀ ਇਹ ਮੂਵਮੈਂਟ ਰਨ ਕੀਤੀ ਔਰ ਸੰਗਤਾਂ ਨੂੰ ਜਾਣੂ ਕਰਵਾਇਆ, ਅਸੀਂ ਉਹਨਾਂ ਦੇ ਵੀ ਇਸ ਗੱਲ ਲਈ ਧੰਨਵਾਦੀ ਹਾਂ। ਤੇ ਅਸੀਂ ਫਿਰ ਇੱਕ ਵਾਰੀ
ਸਮੁੱਚੇ ਪੰਥ ਵੱਲੋਂ ਜਥੇਬੰਦੀਆਂ ਵੱਲੋਂ ਸਰਦਾਰ ਗੁਰਬਖਸ਼ ਸਿੰਘ ਦਾ ਜਿਹੜਾ ਰੋਲ ਆ ਉਹਦੀ ਸ਼ਲਾਘਾ ਕਰਦੇ ਹਾਂ। ਜਿਹੜਾ ਤੁਹਾਡਾ ਸਵਾਲ ਹੈ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਆ, ਮੈਂ ਸਮਝਦਾ ਇਹ ਉਹਨਾਂ ਦੀ ਕਾਮਯਾਬੀ ਹੋਈ ਆ। ਜਿਹੜੇ ਲੋਕ ਜਿਹੜੇ ਜੇਲ੍ਹ ਮਹਿਰੂ ਨੂੰ ਸਮਝਦੇ ਆ ਜਾਂ ਉੱਥੇ ਦਾ ਤਰੀਕਾਕਾਰ ਸਮਝਦੇ ਆ, ਅਗਰ ਸਰਕਾਰ ਦੇ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਰਿਹਾ ਕਰਨ ਵਿੱਚ ਜਾਂ ਕਰਾਉਣ ਵਿੱਚ, ਖਾਸ ਤੌਰ ਤੇ ਸਰਕਾਰੀ ਪੱਧਰ ਤੇ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਪਾਇਆ, ਅਗਰ ਉਹਨਾਂ ਦੀ ਨੀਤ ਦੇ ਵਿੱਚ ਕੋਈ ਹੋਰ ਸੋਚ ਨਾ ਹੋਵੇ ਤੇ ਮੇਰਾ ਖਿਆਲ ਆ ਇਹ ਇੱਕ ਕਾਮਯਾਬ ਕਦਮ ਹੈ। ਪ੍ਰੋਸੈਸ ਇਹੋ ਹੀ ਹੁੰਦਾ, ਕਦੀ ਨਹੀਂ ਇਸ ਤਰ੍ਹਾਂ ਹੁੰਦਾ ਕਿ ਇੱਕਦਮ ਹੀ ਕੋਈ ਬੰਦਾ ਆਊਟ ਆਫ ਬਲੂ ਜਾ ਕੇ ਕਿਸੇ ਨੂੰ ਰਿਹਾ ਕਰ ਦਿੱਤਾ ਜਾਵੇ। ਪ੍ਰੋਸੈਸ ਠੀਕ ਫੋਲੋ ਹੋਇਆ। ਪਹਿਲਾਂ ਇਸੇ ਤਰ੍ਹਾਂ ਹੀ ਪਰੋਲ ਆਉਂਦੀ ਆ, ਪਰੋਲ ਐਕਸਟੈਂਡ ਹੁੰਦੀ ਆ, ਫਿਰ ਉਹਦੀ ਨਿੱਕ ਚੱਲਣੀ ਤੇ ਜਾ ਕੇ ਪੱਕੀ ਹੁੰਦੀ ਆ। ਇਹ ਬੜੇ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਹੀ ਰਿਹਾਈਆਂ ਜਿਹੜੀਆਂ ਹੁੰਦੀਆਂ, ਪਰ ਹੁਣ ਸਾਰੇ ਦਾ ਸਾਰਾ ਜਿਹੜਾ ਹੈਗਾ ਆਧਾਰ ਆ ਉਹ ਸਰਕਾਰ ਦੇ ਉੱਪਰ ਆ ਕਿ ਸਰਕਾਰ ਇਸ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਡੀਲ ਕਰਦੀ ਆ। ਔਰ ਅਸੀਂ ਆਸ ਰੱਖਦੇ ਹਾਂ ਕਿ ਸੰਗਤਾਂ ਦੀਆਂ ਭਾਵਨਾਵਾਂ ਦੇ ਮੁਤਾਬਕ, ਜਿਸ ਤਰ੍ਹਾਂ ਸਮੁੱਚੇ ਖਾਲਸਾ ਪੰਥ ਨੇ ਆਪਣਾ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਭਾਵਨਾ ਮਿਲਾ ਕੇ ਇਸ ਸੰਘਰਸ਼ ਨੂੰ ਅੱਗੇ ਤੋਰਿਆ, ਤੇ ਮੇਰਾ ਖਿਆਲ ਆ ਜਥੇਦਾਰ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਹੈ ਇਸ ਗੱਲ ਦੀ ਕਿ ਅਸੀਂ ਇਸ ਪ੍ਰੋਸੈਸ ਨੂੰ ਪੂਰਾ ਕਰਵਾਵਾਂਗੇ, ਤੇ ਸਾਨੂੰ ਆਸ ਹੈ ਕਿ ਉਹ ਆਪਣੇ ਬਚਨ ਤੇ ਪੂਰਾ ਉਤਰਨਗੇ। ਜੀ ਬਿਲਕੁਲ, ਜਿਸ ਤਰ੍ਹਾਂ ਵੀ ਤੁਸੀਂ ਗੱਲ ਕੀਤੀ, ਭਾਈ ਗੁਰਬਖਸ਼ ਸਿੰਘ ਜੀ ਨੇ ਜਿਹੜੀ ਆਹ ਕਾਮਯਾਬੀ ਪਾਈ ਹੈ, ਇਸ ਨਾਲ 6 ਬੰਦੀ ਸਿੰਘ ਤਾਂ ਰਿਹਾ ਹੋ ਗਏ ਨੇ, ਪਰ ਕਾਫੀ ਪਰੋਲ ਤੇ ਵੀ ਹਨ। ਅਸੀਂ ਵੀ ਇਹੀ ਅਰਦਾਸ ਕਰਦੇ ਜਥੇਦਾਰ ਸਾਹਿਬ ਨੇ ਕਿ ਤੁਸੀਂ ਇਹ ਜਿਹੜੇ ਬਾਕੀ ਦੇ ਪਰੋਲ ਤੇ ਆਏ ਨੇ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ, ਪਰਮਾਨੈਂਟ ਰਿਹਾ ਕੀਤਾ ਜਾਵੇ। ਤੇ ਵੀਰ ਜੀ 119 ਹੋਰ ਵੀ ਸਿੱਖ ਸਾਡੇ ਭਾਈ ਸਾਹਿਬ ਨੇ ਜਿਹੜੇ ਜੇਲ੍ਹਾਂ ਦੇ ਵਿੱਚ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ, ਕਿ ਜਿਹੜੀ ਇਹ ਲੋਕ ਲਹਿਰ ਸਟਾਰਟ ਹੋਈ ਹੈ ਕਿ ਉਹਨਾਂ ਨੂੰ ਵੀ ਰਿਹਾ ਕਰਵਾਏਗੀ ਕਿ ਨਹੀਂ? ਦੇਖੋ, ਖਬਰਾਂ ਦੇ ਮੁਤਾਬਕ ਇਹ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਉਹਨਾਂ ਦੀਆਂ ਫਾਈਲਾਂ ਹੈਗੀਆਂ ਮੰਗਵਾ ਕੇ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਔਰ ਖਬਰਾਂ ਦੇ ਮੁਤਾਬਕ ਇਹ ਆ ਕਿ ਹਰ ਪੱਧਰ ਤੇ ਮਤਲਬ ਸਿਵਲ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ, ਪੁਲਿਸ ਦਾ ਤੇ ਦੂਸਰਾ ਸਿਵਲ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਦੀ ਜਿਹੜੀਆਂ ਫਾਈਲਾਂ ਨੂੰ ਚੈੱਕ ਕਰ ਰਿਹਾ। ਆਸ ਵੱਝਦੀ ਆ ਕਿ ਉਹ ਜ਼ਰੂਰ ਇਸ ਪੱਖ ਵੱਲੋਂ ਸੋਚਣਗੇ ਤੇ ਕਿ ਜਿਨ੍ਹਾਂ ਦੀਆਂ ਰਿਹਾਈਆਂ ਡਿਊ ਨੇ, ਜਿਹੜੇ ਆਪਣਾ ਸਮਾਂ ਜੇਲ੍ਹ ਦਾ ਹੈਗਾ ਉਹ ਪੂਰਾ ਕਰ ਚੁੱਕੇ ਆ। ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਮਤਲਬ ਜਿਹੜਾ ਲਾਫ ਦਾ ਲੈਂਡ ਹੈ ਉਹ ਪ੍ਰਵੇਲ ਨਾ ਕਰੇ, ਉਹ ਜ਼ਰੂਰ ਕਰੇ। ਅਗਰ ਕਿਸੇ ਦਾ ਕੋਈ ਕਸੂਰ ਹੈ, ਉਸਨੂੰ ਕਸੂਰ ਦੇ ਵਿੱਚ ਸਜ਼ਾ ਮਿਲੀ ਆ ਤੇ ਉਹ ਆਪਣੀ ਸਜ਼ਾ ਭੁਗਤ ਕੇ, ਪਰ ਉਹਨੂੰ ਓਵਰਡਿਊ ਨਾ ਕੀਤਾ ਜਾਵੇ। ਤੇ ਨਾਲ ਦੀ ਨਾਲ ਅਸੀਂ ਇਹ ਵੀ ਚਾਹਾਂਗੇ ਕਿ ਉੱਥੇ ਦਾ ਜਿਹੜਾ ਹਰ ਸ਼ਹਿਰੀ ਆ ਫਿਰ ਉਸਨੂੰ ਬਰਾਬਰ ਵੀ ਰੱਖ ਕੇ ਦੇਖਿਆ ਜਾਵੇ। ਇਹ ਨਾ ਹੋਵੇ ਕਿ ਦਿੱਲੀ ਦੇ ਵਿੱਚ ਜਿਹੜੇ ਕਤਲੇਆਮ ਦੇ ਵਿੱਚ ਕਿਸ਼ੋਰੀ ਲਾਲ ਵਰਗੇ ਕੁਝ ਲੋਕ ਨੇ, ਉਹ ਤਾਂ ਸਾਲ ਦੇ ਵਿੱਚ ਹੀ ਆਪਣੀ ਸਜ਼ਾ ਪੂਰੀ ਕਰਕੇ ਆ ਜਾਣ, ਤੇ ਸਾਡੇ ਸਿੰਘ ਜਿਨ੍ਹਾਂ ਨੇ ਜਿਹੜੇ ਕੋਈ ਅੰਦਰ ਨੇ ਉਹਨਾਂ ਨੂੰ 20-20 ਸਾਲ ਬਾਅਦ ਵੀ ਜਿਹੜੀ ਹੈਗੀਆਂ ਉਹਨਾਂ ਨੂੰ ਪਰੋਲ ਵੀ ਨਾ ਮਿਲੇ। ਅਸੀਂ ਚਾਹੁੰਦੇ ਹਾਂ ਸਾਰੇ ਕੁਛ ਜੇ ਲਾਫ ਦੇ ਲੈਂਡ ਨੇ ਪ੍ਰਵੇਲ ਕਰਨਾ ਉਹ ਐਟ ਪਾਰ ਹੋ ਕੇ ਪ੍ਰਵੇਲ ਕਰੇ। ਅਜਿਹਾ ਨਾ ਹੋਵੇ ਕਿ ਸਿੱਖਾਂ ਵਾਸਤੇ ਕਾਨੂੰਨ ਹੋਰ ਹੋਵੇ ਤੇ ਦੂਸਰਿਆਂ ਵਾਸਤੇ ਕਾਨੂੰਨ ਹੋਰ ਹੋਵੇ। ਜੀ ਬਿਲਕੁਲ। ਤੇ ਵੀਰ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬੈਠੇ ਸਿੱਖ ਜਾਂ ਸਿੱਖ ਜਥੇਬੰਦੀਆਂ ਤੇ ਜਿਹੜੇ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਜਿਹੜੇ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਲਈ ਪੂਰਾ ਯਤਨ ਕਰ ਰਹੇ ਨੇ, ਪਰ ਬਾਹਰ ਬੈਠੀਆਂ ਸੰਗਤਾਂ ਦਾ ਵੀ ਇਹ ਹੁੰਦਾ ਕਿ ਅਸੀਂ ਵੀ ਜਿਹੜੇ ਸਾਡੇ ਪੰਜਾਬ 'ਚ ਬੈਠੇ ਵੀਰ ਉਹਨਾਂ ਨੂੰ ਛੁਡਾਈਏ। ਤੁਸੀਂ ਦੱਸੋ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਿੱਚ ਕੀ ਕਰ ਰਹੀ ਹੈ, ਕਿਸ ਤਰ੍ਹਾਂ ਦਾ ਯੋਗਦਾਨ ਪਾ ਰਹੀ ਹੈ? ਅਸੀਂ ਸਾਰੇ ਹਾਲਾਤ ਤੇ ਨਜ਼ਰ ਰੱਖਦੇ ਹੋਏ ਜਿਹੜੇ ਵੀ ਮੂਵਮੈਂਟ ਨੂੰ 5 ਮੈਂਬਰੀ ਕਮੇਟੀ ਚਲਾ ਰਹੀ ਸੀ, ਉਹਦੇ ਨਾਲ ਅਸੀਂ ਰੋਜ਼ਾਨਾ ਦਾ ਸਾਡਾ ਰਾਬਤਾ ਸੀ। ਹੋਰ ਆਪਣੀ ਪਹੁੰਚ ਮੁਤਾਬਕ ਅਸੀਂ ਉਹਨਾਂ ਦੀ ਮਾਇਕ ਮਦਦ ਵੀ ਥੋੜ੍ਹੀ ਕੀਤੀ ਆ, ਭਾਵਨਾਤਮਕ ਤੌਰ ਤੇ ਅਸੀਂ ਉਹਨਾਂ ਦੇ ਨਾਲ ਹੈ। ਤੇ ਅਸੀਂ ਇੱਥੋਂ ਦੀ ਜਿਹੜੀ ਸਰਕਾਰ ਹੈ, ਦੇਖੋ ਓਨੈਸਟਲੀ ਇਸ ਤਰ੍ਹਾਂ ਹੈਗਾ ਕਿ ਜਿੱਦਾਂ ਸਿੱਖ ਕੌਕਸ ਹੈਗਾ ਜਾਂ ਹੋਰ ਜਿੰਨੇ ਵੀ ਸਾਡੇ ਕੋਲ ਕਾਂਗਰਸਮੈਨ ਹੈਗੇ ਆ, ਉਹ ਇੱਕ ਤਰੀਕਾਕਾਰ ਹੀ ਆ ਜਿਹਦੇ ਤਹਿਤ ਅਸੀਂ ਉਹਨਾਂ ਨੂੰ ਅਪਰੋਚ ਕਰ ਸਕਦੇ ਹਾਂ। ਆਉਣ ਵਾਲੇ ਸਮੇਂ 'ਚ ਸਾਡਾ ਇਹ ਯਤਨ ਰਹੇਗਾ ਕਿ ਹਿਊਮਨ ਰਾਈਟਸ ਦੇ ਉੱਪਰ ਜਿਤਨੀਆਂ ਵੀ ਕਿਤੇ ਕੋਈ ਬੇਨਿਯਮੀਆਂ ਹੋਈਆਂ ਤੇ ਅਸੀਂ ਜਿੱਥੇ ਸੰਗਤਾਂ ਦੇ ਨਾਲ ਰੂਬਰੂ ਕਰਾਂਗੇ ਤੇ ਜਿਸ ਤਰ੍ਹਾਂ ਵੀ ਹਾਲਾਤ ਨੇ ਕਾਨੂੰਨ ਦੇ ਮੁਤਾਬਕ
ਪਰਮਿਸ਼ਨ ਹੋਈ, ਪਰਮਿਟ ਕੀਤਾ, ਜੀ ਅਸੀਂ ਇੱਥੋਂ ਦੀ ਸਰਕਾਰ ਨੂੰ ਵੀ ਉਹਦੇ ਬਾਰੇ ਜਾਣੂ ਕਰਵਾਵਾਂਗੇ। ਜੀ ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਸੰਤ ਸਮਾਜ ਵੱਲੋਂ ਪਹਿਲਾਂ ਤਾਂ ਭਾਈ ਗੁਰਬਖਸ਼ ਸਿੰਘ ਵੱਲੋਂ ਸਟਾਰਟ ਕੀਤੇ ਸੰਘਰਸ਼ ਵਿੱਚ ਖਲਲ ਪਾਈ ਗਈ ਤੇ ਬਾਅਦ ਵਿੱਚ ਉਹਨਾਂ ਨੇ ਐਨ ਮੌਕੇ ਤੇ ਸਮਰਥਨ ਦਿੱਤਾ ਗਿਆ, ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਬੀਬਾ ਜੀ, ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਜੀ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਸੀ। ਜੀ ਬਿਲਕੁਲ। ਜਿਹਦੇ ਵਿੱਚ ਸਮਾਜ ਦੇ ਜਿਹੜਾ ਸਮਾਜ ਦੀ ਸਿਰਜਣਾ ਉਹਨਾਂ ਤੋਂ ਪਹਿਲਾਂ ਹੋਈ ਸੀਗੀ, ਵਰਣ ਵੰਡ ਹੋਈ ਸੀ, ਕੋਈ ਸਮਾਜ ਕਿੱਧਰ ਨੂੰ ਤੁਰਿਆ ਜਾਂਦਾ, ਕੋਈ ਕਿੱਧਰ ਨੂੰ ਤੁਰਿਆ ਜਾਂਦਾ, ਉਹਨੂੰ ਸਾਰਿਆਂ ਨੂੰ ਤੋੜ ਕੇ ਗੁਰੂ ਸਾਹਿਬ ਨੇ ਸਭ ਨੂੰ ਐਟ ਪਾਰ ਕੀਤਾ। ਸਭ ਤੋਂ ਪਹਿਲਾਂ ਤਾਂ ਵੈਸੇ ਇਹੀ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਬਾਬਾ ਜੀ ਦੇ ਆਸ਼ੇ ਦੇ ਉਲਟ ਹੀ ਇੱਕ ਹੋਰ ਸਮਾਜ ਖੜਾ ਹੋ ਗਿਆ, ਜਿਹਨੂੰ ਸੰਤ ਸਮਾਜ ਕਹਿੰਦੇ ਆ। ਇਹ ਇੱਕ ਬੜੀ ਹੋਰ ਤਰ੍ਹਾਂ ਦੀ ਗੱਲ ਹੈ। ਇਹ ਤਾਂ ਸੰਤ ਸਮਾਜ ਵਾਲੇ ਇਸ ਗੱਲ ਦਾ ਜਵਾਬ ਦੇ ਸਕਦੇ ਵੀ ਤੁਸੀਂ ਇਹ ਬਾਬਾ ਜੀ ਦਾ ਆਦੇਸ਼ ਪਾਲਣ ਕਰ ਰਹੇ ਹੋ ਕਿ ਤੁਸੀਂ ਇੱਕ ਆਪਣਾ ਨਵਾਂ ਹੀ ਸਮਾਜ ਕਰ ਰਹੇ ਹੋ। ਤੇ ਬਾਕੀ ਇਹ ਤਾਂ ਬੜੇ ਦੁੱਖ ਦੀ ਗੱਲ ਹੈ ਕਿ ਇਹ ਸਰਕਾਰ ਦੇ ਨਾਲ ਹੀ ਰਲੇ ਹੋਏ ਨੇ, ਸਰਕਾਰ ਦੀ ਬੋਲੀ ਬੋਲਦੇ ਨੇ ਤੇ ਇਹਨਾਂ ਦਾ ਜਿਸ ਤਰ੍ਹਾਂ ਇਹਨਾਂ ਨੂੰ ਸਰਕਾਰੀ ਪੱਧਰ ਤੇ ਕਿਹਾ ਜਾਂਦਾ, ਪਿੱਛੇ ਹਟਣ ਨੂੰ ਸਰਕਾਰ ਕਹਿੰਦੀ ਹੈ, ਵਿਚਾਰੇ ਪਿੱਛੇ ਹਟ ਜਾਂਦੇ ਆ। ਸਮਰਥਨ ਦੇਣ ਨੂੰ ਕਹੋ ਸਮਰਥਨ, ਹਾਂ ਕੋਈ ਸਾਰੀਆਂ ਜਿਹੜੇ ਇਹਨਾਂ ਦੇ ਵਿੱਚ ਜਿੰਨੇ ਸ਼ਾਮਲ ਨੇ ਲੋਕ, ਜਿਹਨਾਂ ਨੂੰ ਸੰਤ ਕਹਿ ਲਓ, ਉਹ ਸਾਰਿਆਂ ਦਾ ਤਾਂ ਐਟ ਪਾਰ ਨਹੀਂ ਹੈਗੇ। ਕਈ ਪੁੱਜੀਆਂ ਹੋਈਆਂ ਰੂਹਾਂ ਵੀ ਹੈਗੀਆਂ ਜਿਹੜੀਆਂ ਮਤਲਬ ਜਿਹਨਾਂ ਨੇ ਆ ਕੇ ਹਮਾਇਤ ਦਿੱਤੀ ਆ, ਪਰ ਉਹਨਾਂ ਨੂੰ ਸੰਤ ਸਮਾਜ ਦੇ ਥੱਲੇ ਅਸੀਂ ਕਲੱਬ ਨਹੀਂ ਕਰ ਸਕਦੇ। ਤੇ ਇਹਨਾਂ ਦਾ ਰੋਲ ਜਿਹੜਾ ਰਿਹਾ ਉਹ ਕ੍ਰੈਡਿਟ ਲੈਣ ਦਾ ਜਾਂ ਕਿਸੇ ਹੋਰ ਨੂੰ ਕ੍ਰੈਡਿਟ ਦੇਣ ਦਾ ਹੀ ਰਿਹਾ, ਜਿਹਦੇ ਵਿੱਚ ਸਰਕਾਰੀ ਰੋਲ ਆਪਾਂ ਕਹਿ ਸਕਦੇ ਹਾਂ। ਪਰ ਐਟ ਦਾ ਐਂਡ ਆਫ ਦਾ ਡੇ ਅਸੀਂ ਸਮਝਦੇ ਹਾਂ ਕਿ ਸਰਦਾਰ ਗੁਰਬਖਸ਼ ਸਿੰਘ ਨੇ ਜਿਹੜਾ ਉਹਨਾਂ ਦਾ ਸਿਰੜ ਸੀਗਾ ਉਹ ਰੰਗ ਲਿਆਇਆ ਤੇ ਉਹਨਾਂ ਨੇ ਮਜ਼ਬੂਤੀ ਨਾਲ ਇਸ ਗੱਲ ਤੇ ਪਹਿਰਾ ਦਿੱਤਾ। ਹਾਲਾਂਕਿ ਅਖੀਰਲੇ 2-3 ਦਿਨ 'ਚ ਸਿਚੁਏਸ਼ਨ ਬੜੀ ਫਲੂਇਡ ਜੀ ਹੋ ਗਈ ਸੀ ਵੀ ਰਿਹਾ ਹੋਏਗਾ ਕਿ ਨਹੀਂ ਹੋਣਗੇ, ਪਰ ਮੈਂ ਸਮਝਦਾ ਜੇ ਇਸ ਸਿਰੜ ਤੇ ਸਿਦਕ ਦਿਲੀ ਨਾਲ ਉਹਨਾਂ ਨੇ ਸਰਦਾਰ ਗੁਰਬਖਸ਼ ਸਿੰਘ ਨੇ ਇਸ ਗੱਲ ਤੇ ਪਹਿਰਾ ਦਿੱਤਾ ਤੇ ਉਹ ਸ਼ਲਾਘਾਯੋਗ ਹੈ। ਬਾਕੀ ਜਿਹੜੇ ਦੂਸਰੇ ਫੈਕਟਰ ਆ, ਸੰਤ ਸਮਾਜ ਹੋਇਆ, ਜੋ ਇੱਦਾਂ ਦੇ ਕ੍ਰੌਪ ਅਪ ਹੁੰਦੇ ਰਹਿੰਦੇ ਨੇ, ਥੱਲੇ ਜਾਂਦੇ ਰਹਿੰਦੇ ਨੇ, ਧਿਆਨ ਰੱਖਣ ਯੋਗ ਚੀਜ਼ਾਂ ਨੇ, ਪਰ ਇਹ ਬਹੁਤਾ ਮੈਟਰ ਨਹੀਂ ਕਰਦੀਆਂ। ਜੀ ਬਿਲਕੁਲ। ਤੇ ਵੀਰ ਜੀ, ਸਿੱਖ ਮੁੱਦੇ ਦੇ ਉੱਪਰ ਤੁਹਾਡੇ ਕੋਲ ਸਵਾਲ ਤਾਂ ਥੱਲੇ ਹੋਰ ਵੀ ਬਹੁਤ ਨੇ, ਪਰ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਨਵੇਂ ਸਾਲ ਦੇ ਮੌਕੇ ਤੇ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 ਦੇ ਨਾਲ। We'll be right back after a short break.